ਕੀ ਚੱਲ ਰਿਹਾ ਅੱਜ ਕੱਲ੍ਹ ਅਦਾਲਤਾਂ 'ਚ, ਕੀ ਰਵੱਈਏ ਨੇ ਜੱਜਾਂ ਦੇ ਕੇਸਾਂ ਦੇ ਵਿੱਚ, ਕੀ ਜਿਹੜਾ ਉਹ ਤਰਕ ਜਿਹੜੇ ਉਹ ਚੱਲ ਰਹੇ ਨੇ ਇਸ ਟਾਈਮ? ਇੱਕ ਕਾਫੀ ਇੰਟਰਸਟਿੰਗ ਸੀਗਾ, ਅੱਜ ਹੀ ਕੇਸ ਸੀਗਾ ਬੰਦੇ ਦਾ ਗ੍ਰਾਂਟ ਹੋਇਆ, ਠੀਕ ਹੈ। ਤੇ ਉਸ ਵਿੱਚ ਜਿਹੜੇ ਜੱਜ ਸਾਹਿਬ ਸੀਗੇ, ਉਹਨਾਂ ਕੋਲ ਪਹਿਲਾਂ ਹੀ ਜਿਹੜਾ ਸੀਗਾ ਨਾ, ਸਰਕਾਰੀ ਵਕੀਲ ਨੇ ਉਹਨਾਂ ਨੂੰ ਆਪਣੀ ਨੋਟਿਸ ਆਫ ਨੌਨ ਅਪੀਅਰੈਂਸ ਕਿ ਮੈਂ ਪੇਸ਼ ਨਹੀਂ ਹੋਣਾ ਹੈ ਮੁੰਡੇ ਦੇ ਕੇਸ ਦੇ ਵਿੱਚ। ਅੱਛਾ। ਸੋ ਕੇਸ ਤੋਂ ਪਹਿਲਾਂ ਹੀ ਉਹਨਾਂ ਨੇ ਜਿਹੜਾ ਉਹ ਪਾਤਾ ਸੀਗਾ। ਕੱਲ ਵੀ ਇੱਕ ਸਾਡਾ ਕੇਸ ਉਹਦੇ ਵਿੱਚ ਵੀ ਇਦਾਂ ਹੀ ਪਾਇਆ ਹੋਇਆ। ਸੋ ਅੱਜ ਵਾਲਾ ਜਿਹੜਾ ਪਾਸ ਹੋ ਗਿਆ, ਮੁੰਡਾ ਕਹਿੰਦਾ ਯਾਰ ਆਹ ਕੀ ਹਿਸਾਬ ਕਿਤਾਬ ਇਹਦਾ, ਕੀ ਬਣੂਗਾ। ਸੋ ਸਰਕਾਰੀ ਵਕੀਲ ਨੇ ਲਿਖਿਆ ਕਿ ਜੋ ਡਾਕੂਮੈਂਟ ਹੈਗੇ ਇਹਦੇ ਆਪਾਂ ਸਹਿਮਤ ਆ, ਤੇ ਆਪਾਂ ਇਹਦੇ ਹਿਸਾਬ ਨਾਲ ਕਨਕਲੂਡ ਕਰ ਲਿਆ ਕਿ ਇਹ ਸਾਡੇ ਟਾਈਮ ਦੇ ਵਰਥ ਨਹੀਂ ਹੈਗਾ। ਮੇਰੇ ਖਿਆਲ ਉਹਨਾਂ ਨੂੰ ਇਹ ਲੱਗਦਾ ਕਿ ਜਿਹੜਾ ਕੇਸ ਜਿੱਤਣਾ ਹੀ ਹੈ ਨਾ, ਸੋ ਵਕੀਲਾਂ ਦਾ ਵੀ ਡੀਲ ਡੂਲ ਕਰਕੇ ਉਹਨਾਂ ਨੂੰ ਤਜਰਬਾ ਹੋ ਜਾਂਦਾ ਕਿ ਕਿਹੜਾ ਜੱਜ ਆ, ਡਾਕੂਮੈਂਟ ਕਿੱਦਾਂ ਦੇ ਆ, ਤੇ ਉਹਨਾਂ ਨੇ ਬੇਸਿਕਲੀ ਲਿਖਤਾ ਕਿ ਆਪਾਂ ਇਹਦੇ ਉੱਤੇ ਆਪਣਾ ਟਾਈਮ ਖਰਾਬ ਨਹੀਂ ਕਰਨਾ ਚਾਹੁੰਦੇ। ਓਕੇ। ਜਿਹੜਾ ਤੁਸੀਂ ਕੇਸ ਨੂੰ ਆ, ਇਹ ਜੱਜ ਸਾਹਿਬ ਨੂੰ ਉਹਨਾਂ ਨੇ ਕਹਿਤਾ ਕਿ ਤੁਸੀਂ ਜੋ ਕਰਨਾ ਇਹਦਾ ਕਰ ਦਿਓ, ਜੇ ਤੁਸੀਂ ਇਹਨੂੰ ਪਾਸ ਕਰਦੇ ਆ ਤਾਂ ਆਪਾਂ ਇਹਦੇ ਨੂੰ ਅਪੀਲ ਨਹੀਂ ਕਰਾਂਗੇ। ਸੋ ਸਰਕਾਰੀ ਵਕੀਲ ਨੇ ਕਹਿ ਲਓ ਪਹਿਲਾਂ ਹੀ ਜਿਹੜੇ ਹਥਿਆਰ ਜਿਹੜੇ ਤਾਕ ਤੇ। ਤਾਂ ਨਹੀਂ ਤਾਂ ਅੱਜ ਤੱਕ ਏਦਾਂ ਹੁੰਦਾ ਸੀਗਾ ਕਿ ਪੀਡੀ ਮੰਗਦੇ ਸੀਗੇ ਉਹ, ਤਾਂ ਪੀਡੀ ਦੇ ਵਿੱਚ ਕਈ ਵਾਰੀ ਕੋਰਟ ਜਾਣਾ, ਮੈਂ ਪੀਡੀ ਵੀ ਨਹੀਂ ਮੰਗੀ। ਉਹਨੇ ਕਿਹਾ ਕਿ ਨਹੀਂ, ਆਹ ਵਾਲਾ ਜਿਹੜਾ ਕੇਸ ਹੈ ਨਾ, ਆਪਾਂ ਲੜਨਾ ਨਹੀਂ। ਤੇ ਉਹਦੇ ਵਿੱਚ ਫਾਇਦਾ ਇਹ ਸੀਗਾ ਕਿ ਫਿਰ ਮੁੰਡੇ ਨੂੰ ਸਰਕਾਰੀ ਵਕੀਲ ਨਹੀਂ ਟੱਕਰਿਆ, ਤੇ ਉਮੀਦ ਸਾਨੂੰ ਇਹ ਸੀ, ਮੈਂ ਕਿਹਾ ਚੱਲ ਸ਼ਾਇਦ ਇਹ ਸਿੱਧਾ ਹੀ ਨਿਪਟਾਰਾ, ਜੋ ਕਈ ਵਾਰੀ ਜੱਜ ਕਹਿੰਦੇ ਫਿਰ ਮੈਂ ਵੀ ਨਹੀਂ ਪੁੱਛਣਾ। ਤੇ ਜੱਜ ਸਾਹਿਬ ਸੀਗੇ, ਉਹਨਾਂ ਨੇ ਚੰਗੇ ਸਵਾਲ ਜਵਾਬ ਜਿਹੜੇ ਮੁੰਡੇ ਤੋਂ ਕੀਤੇ ਆ। ਇਹ ਤਰੀਕ ਤਾਂ ਉਹਦੀ ਪੂਰੀ ਲਗਾਈ, ਪਰ ਸਰਕਾਰੀ ਵਕੀਲ ਨਹੀਂ ਜਿਹੜਾ ਸੀਗਾ, ਸੋ ਜੱਜ ਸਾਹਿਬ ਨੂੰ ਖੁੱਲਾ ਜਿਹੜਾ ਟਾਈਮ ਮਿਲ ਗਿਆ, ਤੇ ਉਹਨਾਂ ਨੇ ਆਪਣੇ ਹਿਸਾਬ ਨਾਲ ਏਦਾਂ ਨਹੀਂ ਕਿ ਮੈਨੂੰ ਤੂੰ ਇਕੱਲੇ ਇੰਸੀਡੈਂਟ ਦਾ ਦੱਸ ਜਾਂ ਸੀਕੁਐਂਸ 'ਚ ਦੱਸ। ਉਹਨਾਂ ਨੇ ਤਾਂ ਜਨਰਲ ਕਹਿੰਦਾ ਜੋ ਵੀ ਤੇਰੇ ਨਾਲ ਹੋਇਆ ਉਹਦੇ ਵਿੱਚ ਸਭ ਤੋਂ, ਤੇਰੇ ਹਿਸਾਬ ਨਾਲ ਸਭ ਤੋਂ ਮਾੜਾ ਜਿੱਦਾਂ ਕੀ ਹੈ ਹਨਾ। ਅੱਛਾ। ਉਹ ਏਦਾਂ ਜਿੱਦਾਂ ਜੱਜ ਸਾਹਿਬ ਟੋਲਦੇ ਸੀਗੇ ਉਹਨੂੰ ਕਿ ਇਹ ਵਾਕਈ ਬੰਦਾ ਇਮੋਸ਼ਨਲ ਆ। ਕਈ ਵਾਰੀ ਜਿੱਦਾਂ ਹੁੰਦਾ ਨਾ ਕਿ ਜੇ ਕਿਸੇ ਦਾ ਫ੍ਰੀਵਲਸ ਫਾਈਲਿੰਗ ਹੋਵੇ, ਉਹ ਰੱਟਾ ਜਿਹਾ ਕਈ ਵਾਰੀ ਲੋਕਾਂ ਨੇ ਲਾਇਆ ਹੁੰਦਾ, ਇਹਦੇ ਕੋਲ ਜਿਹੜੇ ਜਨਰਲ ਸਵਾਲ ਜਿੱਦਾਂ ਕਿਸੇ ਕੋਲ ਪੁੱਛਿਆ ਜਾਵੇ ਕਿ ਇਹ ਨਹੀਂ ਕਿ ਪਹਿਲੇ ਵਾਲੇ 'ਚ ਦੱਸ ਕੀ ਹੋਇਆ, ਦੂਜੇ ਵਾਲੇ 'ਚ ਦੱਸ ਕੀ ਹੋਇਆ, ਕਿ ਇਨ ਜਨਰਲ ਕਿ ਜੋ ਵੀ ਤੇਰੇ ਨਾਲ ਹੋਇਆ ਵਾ ਹੁਣ ਤੱਕ, ਤੇਰੇ ਘਰ ਦੇ ਨਾਲ ਕਿਸੇ ਨਾਲ ਵੀ ਕੁਛ ਹੋਇਆ ਵਾ, ਤੈਨੂੰ ਸਭ ਤੋਂ ਜਿਹੜੀ ਮਾੜੀ ਚੀਜ਼ ਉਹ ਕੀ ਲੱਗੀ ਤਾਂ ਦੱਸੂਗਾ। ਏਦਾਂ ਉਹਨੇ ਕਹਿਣਾ ਫਿਰ ਆਹ ਕਿਉਂ ਮਾੜੀ ਲੱਗੀ ਤੈਨੂੰ, ਸਭ ਤੋਂ ਕੀ ਜਿਹੜੀ ਇਹ ਗੱਲ ਹੋਈ ਕਿ ਤੈਨੂੰ ਆਹ ਜਿਹੜੀ ਮਾੜੀ ਲੱਗੀ ਚੀਜ਼ ਹੈ ਨਾ। ਸੋ ਏਦਾਂ ਦੀ ਜਿਹੜੀ ਹੀਅਰਿੰਗ ਅੱਜ ਸੀਗੀ, ਅਲੱਗ ਹੀ ਪੇਸ਼ਕਸ਼ ਸੀਗੀ। ਤੇ ਸਰਕਾਰੀ ਤੁਹਾਡੇ ਲਈ ਇਹ ਪਹਿਲਾ ਏਦਾਂ ਦਾ ਐਕਸਪੀਰੀਅੰਸ ਸੀਗਾ ਜਾਂ ਪਹਿਲਾਂ ਵੀ ਏਦਾਂ ਹੋ ਚੁੱਕਾ ਸੀ ਕਦੀ? ਸਾਡੇ ਪਹਿਲਾਂ ਏਦਾਂ ਦੇ ਕੇਸ ਜਿਹੜੇ ਸੀਗੇ ਉਹ ਸੀਗੇ ਕਿ ਕਈ ਵਾਰੀ ਏਦਾਂ ਸੀਗਾ ਕਿ ਸਰਕਾਰੀ ਵਕੀਲ ਨੇ ਕਹਿਤਾ ਸੀ ਕਿ ਮੇਰੇ ਵੱਲੋਂ ਕੋਈ ਪ੍ਰੋਬਲਮ ਨਹੀਂ ਹੋਣੀ ਤੇ ਮੈਂ ਕੋਈ ਸਵਾਲ ਨਹੀਂ ਪੁੱਛਣਾ। ਜਾਂ ਕਈ ਵਾਰੀ ਏਦਾਂ ਹੈ ਕਿ ਸਰਕਾਰੀ ਵਕੀਲ ਨੇ ਕੁਝ ਪੁੱਛਿਆ ਨਹੀਂ, ਜੱਜ ਨੇ ਵੀ ਕੁਝ ਪੁੱਛਿਆ ਨਹੀਂ, ਕੇਸ ਸਿੱਧੇ ਜਿਹੜੇ ਪਾਸ ਹੋ ਗਏ। ਪਰ ਜਿਹੜਾ ਏਦਾਂ ਸੀਗਾ ਕਿ ਪਹਿਲਾਂ ਹੀ ਇੱਕ ਸਰਕਾਰੀ ਵਕੀਲ ਜਿੱਥੇ ਸਹਿਮਤ ਨਹੀਂ ਹੈਗਾ ਆਪਣੇ ਨਾਲ, ਪਰ ਪਹਿਲਾਂ ਹੀ ਉਹਨੇ ਕਿਹਾ ਕਿ ਆਪਣੇ ਹਥਿਆਰ ਜਿਹੜੇ ਸੁੱਟ ਤੇ ਕਹਿ ਲਓ ਕਾਈਂਡ ਆਫ, ਉਹ ਹੁਣ ਅੱਜ ਜਿਹੜਾ ਪਹਿਲਾ ਕੇਸ ਸੀਗਾ ਉਦਾਂ ਦਾ, ਤੇ ਕੱਲ ਵੀ ਇੱਕ ਜਿਹੜਾ ਕੇਸ ਉਹ ਹੈਗਾ। ਤੇ ਕੱਲ ਵਾਲੇ 'ਚ ਤਾਂ ਉਹੀ ਆ ਕਿ ਅੱਗੋਂ ਜੱਜ ਸਾਹਿਬ ਦੀ ਵੀ ਰੇਟਿੰਗ ਵਧੀਆ ਵਾ, ਤੇ ਫਿਰ ਹੁਣ ਬੰਦੇ ਤੇ ਹੀ ਹੈ ਕਿ ਜੇ ਬੇਸਿਕ ਜੱਜ ਸਾਹਿਬ ਨੇ ਸਵਾਲ ਪੁੱਛਣੇ ਆ ਕਿ ਨਹੀਂ ਪੁੱਛਣੇ, ਉਹਦੇ ਬੇਸ ਤੇ ਫੈਸਲਾ ਜਿਹੜਾ ਹੋਊਗਾ। ਇਹ ਕਿੰਨਾ ਚਿਰ ਚੱਲੀ ਫਿਰ ਇਹ, ਜਦੋਂ ਵਕੀਲ ਸਰਕਾਰੀ ਵਕੀਲ ਨਹੀਂ ਸੀਗਾ, ਆਪਣੀ ਤੈਅਸ਼ੁਦਾ ਸਮੇਂ ਦੇ ਉੱਤੇ ਓਨਾ ਹੀ ਚੱਲੀ, ਲੰਬੀ ਚੱਲੀ, ਘੱਟ ਰਹੀ, ਕਿੱਦਾਂ ਰਿਹਾ ਓਵਰਆਲ? 10:30 ਵਜੇ ਸੀਗੀ ਹੀਅਰਿੰਗ, 10:30 ਵਜੇ ਸ਼ੁਰੂ ਹੋਈ। ਪਹਿਲਾਂ ਕਿਸੇ ਦਾ ਕੇਸ ਚੱਲਦਾ ਸੀਗਾ, ਜੇ ਤਾਂ ਆਪਣਾ ਤਰੀਕ ਫੁੱਲ ਚੱਲਦੀ ਫਿਰ ਤਾਂ ਬੰਦੇ ਦੀ ਕਵਰ ਵੀ ਨਹੀਂ ਕਰ ਹੋਣੀ ਸੀ, ਕਿਉਂਕਿ 12 ਵਜੇ ਕੋਰਟ ਬੰਦ ਹੋ ਜਾਂਦੀ ਆ ਲੰਚ ਬ੍ਰੇਕ ਲਈ, ਤੇ 1.5 ਘੰਟੇ ਜਿਹੜੀ ਪੂਰੀ ਚੱਲੀ। ਤੇ ਉਦੋਂ ਜਿਹੜਾ ਸੀਗਾ, ਮੈਂ ਤਾਂ ਉਮੀਦ ਇਹੀ ਕਰਦਾ ਕਿ ਯਾਰ ਜੱਜ ਸਾਹਿਬ ਸਰਕਾਰੀ ਵਕੀਲ ਨੇ ਪਹਿਲਾਂ ਹੀ ਹਥਿਆਰ ਸੁੱਟਦੇ ਆ, ਸਾਨੂੰ ਵੀ ਥੋੜਾ ਕਾਫੀ ਕੂਫੀ ਪੀਣ ਦਾ ਮੌਕਾ ਦਿਓ, ਕੇਸ ਨੂੰ ਜਲਦੀ ਨਿਪਟਾ ਦੇਣਗੇ। ਜੱਜ ਸਾਹਿਬ ਕਹਿਣ ਲੱਗ ਪਏ, ਕਹਿੰਦੇ ਇੱਕੋ ਏਦਾਂ ਪੁੱਛ, ਇੱਕੋ ਏਦਾਂ ਪੁੱਛ, ਸਵਾਲ ਵੀ ਮੇਰੇ ਤੋਂ ਹੀ ਪੁੱਛਾਏ ਸਾਰੇ। ਤੁਹਾਨੂੰ ਹੀ ਸਰਕਾਰੀ ਵਕੀਲ ਬਣਾਤਾ ਹੈ? ਹਾਂ, ਉਦੋਂ ਮੈਂ ਮੁੰਡੇ ਨੂੰ ਕਿਹਾ ਸੀ, ਮੈਂ ਕਿਹਾ ਭਰਾਵਾ ਤੂੰ ਨਾ ਕਿਤੇ ਸੋਚ ਕੇ ਆਈ ਕਿ ਬਾਹਲਾ ਹੀ ਰਿਲੈਕਸ ਜਿਹਾ ਹੋ ਗਏ ਕਿ ਕੁਝ ਪੁੱਛਣਾ ਹੀ ਨਹੀਂ ਹਨਾ। ਹਾਂ, ਤੇ ਉਹੀ ਗੱਲ ਸੀ। ਅੱਛਾ, ਇਹ ਫਿਰ ਇਵੈਂਚੁਅਲੀ ਦੋ ਧਾਰੀ ਤਲਵਾਰ ਹੀ ਆ ਵੀ ਬੰਦਾ ਇੱਕ ਵਾਰੀ ਜਾਂ ਤਾਂ ਜਿਵੇਂ ਹੀ ਰਿਲੈਕਸ ਹੋ ਜਾਂਦਾ, ਉਹਦੇ ਵਿੱਚ ਵੀ ਗੜਬੜ ਹੋ ਜਾਂਦੀ ਆ, ਤੇ ਜਾਂ ਓਵਰਆਲ ਬੰਦੇ ਨੂੰ ਫਿਰ ਕਿੱਦਾਂ ਲੱਗਦਾ ਆ ਵੀ ਇਹ ਆਸਾਨ ਆ, ਮੁਸ਼ਕਲ ਆ, ਇਹਦੇ ਬੈਨੀਫਿਟ ਕੀ ਆ ਜਾਂ ਨੁਕਸਾਨ ਕੀ ਆ? ਕੀ ਕੋਈ ਵੇਵ ਕਰਨ ਦਾ ਜੇ ਹਾਂ ਚਾਹੁੰਦਾ ਜਾਂ ਨਾ ਚਾਹੁੰਦਾ ਜੇ, ਤਾਂ ਫਿਰ ਕੀ ਹੁੰਦਾ ਹੈ? ਇਹਨੂੰ ਓਵਰਆਲ ਕਿੱਦਾਂ ਦੇਖਣਾ ਚਾਹੀਦਾ ਆ? ਤੇ ਕੀ ਤੁਹਾਡੇ ਸਾਥੀ ਵਕੀਲ ਵੀ ਦੱਸਦੇ ਆ ਵੀ ਇਹ ਚੀਜ਼ ਹੁਣ ਕਾਮਨ ਹੋ ਰਹੀ ਆ, ਵਕੀਲ ਆ ਨਹੀਂ ਰਹੇ ਏਦਾਂ ਵੀ ਆਪਾਂ ਟਾਈਮ ਨਹੀਂ ਜ਼ਾਇਆ ਕਰਨਾ? ਨਹੀਂ, ਆਹ ਜਿਹੜੀ ਚੀਜ਼ ਲੋਕੀ ਨਾ ਪੀੜੀ ਮੰਗ ਲੈਂਦੇ ਆ, ਬੜਾ ਸੀਗਾ ਇਹਦੇ ਵਿੱਚ। ਏਦਾਂ ਉਹਨੇ ਪੀੜੀ ਨਹੀਂ ਮੰਗੀ। ਅੱਛਾ, ਵਧੀਆ ਵੀ ਗੱਲ ਆ ਸਰਕਾਰੀ, ਉਹਨੇ ਪੀੜੀ ਪੂੜੀ ਨਹੀਂ ਮੰਗੀ। ਉਹਨੇ ਕਿਹਾ ਕਿ
ਜੋ ਇਹਨੇ ਸਬਮਿਟ ਕਰਾਇਆ ਨਾ, ਜੋ ਉਹਦੇ ਡਾਕੂਮੈਂਟ ਆ, ਸਾਨੂੰ ਕੋਈ ਪ੍ਰੋਬਲਮ ਨਹੀਂ, ਉਹਦੇ ਬੇਸ ਤੇ ਤੁਸੀਂ ਫੈਸਲਾ ਕਰੋ ਇਹਦਾ, ਠੀਕ ਹੈ। ਜਿਹੜੀ ਕਿ ਵਧੀਆ ਚੀਜ਼ ਆ। ਨਹੀਂ ਤਾਂ ਹੁਣ ਜੇ ਕੋਈ ਸਰਕਾਰੀ ਵਕੀਲ ਨੇ ਪੀਡੀ ਮੰਗ ਲਵੇ, ਉਹ ਚ ਬੰਦੇ ਨਾਲ ਬਹੁਤ ਧੱਕਾ ਹੁੰਦਾ, ਵਕੀਲਾਂ ਦੀ ਫੀਸ ਡਬਲ ਪੈ ਜਾਂਦੀ ਹੈ, ਹਨਾ। ਉਹ ਸਾਰਾ ਜਿਹੜਾ ਕੰਮ ਪੈ ਜਾਂਦਾ। ਤੇ ਇਹਦੇ ਵਿੱਚ ਇਹ ਸੀਗਾ ਕਿ ਕਿਉਂਕਿ ਉਹਨੇ ਪੀਡੀ ਨਹੀਂ ਮੰਗੀ, ਤੇ ਸਾਡਾ ਜਿਹੜਾ ਕੇਸ ਉਹ ਪਾਸ ਹੋ ਗਿਆ। ਜੇ ਸਰਕਾਰੀ ਵਕੀਲ ਨੇ ਪੀਡੀ ਦੀ ਰਿਕੁਐਸਟ ਦਿੱਤੀ ਹੁੰਦੀ ਤੇ ਉਹ ਪੈ ਜਾਣੀ ਸੀ ਫਿਰ। ਠੀਕ ਹੈ, ਠੀਕ ਹੈ। ਸੋ ਓਵਰਆਲ ਜੇ ਕਿਸੇ ਦੇ ਨਾਲ ਇਦਾਂ ਹੋ ਰਿਹਾ ਤੇ ਜੇ ਉਹ ਪੀਡੀ ਮੰਗ ਰਿਹਾ ਤਾਂ ਫਿਰ ਤੁਸੀਂ ਤਾਂ ਜ਼ਿਰਾ ਵੀ ਨਹੀਂ ਸੀ ਉਹਨਾਂ ਨਾਲ ਕਰ ਸਕਦੇ, ਕੋਈ ਆਰਗੂਮੈਂਟ ਵੀ ਨਹੀਂ ਸੀ ਉੱਥੇ ਹੋ ਸਕਦਾ ਫਿਰ। ਪੀਡੀ ਦਾ ਹਾਂਜੀ, ਇੱਕ ਸਾਡੇ ਇਸ ਹਫਤੇ ਪੀਡੀ ਵੀ ਦਿੱਤੀ ਹੈ ਬੰਦੇ ਨੂੰ। ਕਈ ਜੱਜ ਜਿਹੜੇ ਉਹ ਸਿੱਧੇ ਪੀਡੀ ਮੰਗੋ ਤਾਂ ਦੇ ਦਿੰਦੇ, ਉਹ ਨਹੀਂ ਆਰਗੂਮੈਂਟ ਸੁਣਦੇ। ਵੈਨਾਈਸ ਦੇ ਵਿੱਚ ਕਈ ਜੱਜ ਹੈਗੇ ਨਹੀਂ ਸੁਣਦੇ ਪੀਡੀ, ਸਰਕਾਰ ਨੇ ਮੰਗ ਲਈ ਤਾਂ ਮੰਗ ਲਈ। ਜਿਹੜੇ ਵਧੀਆ ਜੱਜ ਆ ਕਈ ਵਾਰੀ ਉਹ ਨਹੀਂ ਪੀਡੀ ਦਿੰਦੇ। ਠੀਕ ਆ। ਤੇ ਹੁਣ ਜਿੱਦਾਂ ਤੁਸੀਂ ਕਹਿੰਦੇ ਵੀ ਕਈ ਥਾਵਾਂ ਤੇ ਇਦਾਂ ਵੀ ਆ ਵੀ ਜੱਜ ਵੀ ਨਾਨ ਪ੍ਰੈਜ਼ੈਂਟ ਆ ਤੇ ਉਹ ਆਪਸੀ ਤੁਹਾਨੂੰ ਵਕੀਲਾਂ ਨੂੰ ਕਹਿ ਦਿੰਦਾ ਵੀ ਤੁਸੀਂ ਆਪੇ ਫੈਸਲਾ ਲੈ ਲਓ, ਇਦਾਂ ਤਾਂ ਨਹੀਂ ਉਹ ਹੁੰਦਾ ਕਦੀ ਕੀ ਜੀ? ਵੀ ਇਹੀ ਚੀਜ਼ ਹੋਈ ਆ ਵੀ ਵਕੀਲ ਹੀ ਨਹੀਂ ਮੌਜੂਦ ਹੋਊਗਾ, ਇਦਾਂ ਤਾਂ ਨਹੀਂ ਆ ਵੀ ਜੱਜ ਨਹੀਂ ਮੌਜੂਦ ਤੇ ਜੱਜ ਕਹਿੰਦਾ ਵੀ ਚਲੋ ਤੁਸੀਂ ਆਪਸ 'ਚ ਸਲਾਹ ਕਰਕੇ ਇਦਾਂ ਕਰ ਸਕਦੇ ਹੋ, ਇਦਾਂ ਦੀ ਅੱਜ ਤੱਕ ਨਹੀਂ ਕਦੀ ਹੋਇਆ ਹੋਊ? ਨਹੀਂ, ਜੱਜ ਸਾਹਿਬ ਜੇ ਨਹੀਂ ਹੁੰਦੇ ਉਹ ਤਾਂ ਫਿਰ ਤਰੀਕ ਹੀ ਕੈਂਸਲ ਹੋ ਕੇ ਮੂਵ ਹੋ ਜਾਣੀ। ਜੱਜ ਸਾਹਿਬ ਦਾ ਕਿੰਗ ਆਪਣੇ ਨਹੀਂ ਆਏ, ਨਹੀਂ ਉਹਨਾਂ ਨੇ ਆਪਣੇ ਅਸਿਸਟੈਂਟ ਨੂੰ ਫੋਨ ਕਰਨਾ ਕਿ ਜਾ ਕੇ ਕਹਿ ਦਿਓ ਇਦਾਂ। ਅੱਛਾ, ਵੀ ਅੱਜ ਨਹੀਂ ਆਉਣਗੇ ਮਹਾਰਾਜ ਹੈ। ਸਾਹਿਬ ਦਾ ਕੀ, ਉਹ ਤਾਂ ਵਿੱਚੋਂ ਤਰੀਕ ਦੇ ਕਹਿ ਦੇਣ ਕਿ ਨਹੀਂ ਮੈਂ ਅੱਜ, ਮੇਰੀ ਸਿਹਤ ਖਰਾਬ ਆ, ਮੇਰਾ ਮੂਡ ਨਹੀਂ ਹੈ ਨਾ। ਮੂਡ ਦੇ ਉੱਤੇ ਵੀ ਕੰਮ ਚਲੇ ਜਾਂਦਾ ਹੈ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਦਾ। ਸੋ ਡੈਫੀਨੇਟਲੀ, ਪਰ ਇਹਦੇ ਵਿੱਚੋਂ ਬਾਟਮ ਲਾਈਨ ਤਾਂ ਆਈ ਥਿੰਕ ਅਟਾਰਨੀ ਟੇਕ ਕਹਿਣਾ ਜੀ ਇਹੀ ਆ ਵੀ ਤਿਆਰੀ ਬੰਦੇ ਦੀ ਪੂਰੀ ਹੋਣੀ ਚਾਹੀਦੀ ਆ। ਯੂ ਨੈਵਰ ਨੋ ਅੱਗੇ ਕੀ ਟੱਕਰ ਜਾਣਾ ਹੈ, ਕੀ ਜਿਹੜਾ ਉਹ ਹੋਊਗਾ। ਜੀ ਬਿਲਕੁਲ, ਤਿਆਰੀ ਪੂਰੀ ਹੋਣੀ ਚਾਹੀਦੀ।